ਅੱਜ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਇਹ ਦੋ ਖਬਰਾਂ ਸਭ ਤੋਂ ਜ਼ਿਆਦਾ ਛਾਈਆਂ ਰਹੀਆਂ। ਇੱਕ ਤਾਂ ਵੈਦਰ ਇਵੈਂਟ ਤੇ ਦੂਜੀ ਜਿਹੜੀ SVB ਜਿਹੜੀ ਸਿਲੀਕਨ ਵੈਲੀ ਬੈਂਕ ਆ ਉਸ ਦੇ ਜੀ ਫੇਲੀਅਰ ਹੋਣ ਦੇ ਲਈ ਵੈਂਚਰ ਕੈਪੀਟਲਿਸਟ ਬੈਕਡ ਜਿਹੜਾ ਇਹ ਸੀਗਾ। ਤੇ ਲੋਕਾਂ ਨੂੰ ਇਹ ਡਰ ਆ ਵੀ ਕਿਤੇ 2007-2008 ਦੀ ਸ਼ੁਰੂਆਤ ਨਹੀਂ, ਕਿਤੇ ਰਿਸੈਸ਼ਨ ਦਾ ਜੀ ਡਰ ਤਾਂ ਨਹੀਂ ਜਿਹੜਾ ਇਹ ਆ ਰਿਹਾ ਵੀ ਹੁਣ ਇੱਕ ਬੈਂਕ ਬੰਦ ਹੋਈ ਆ ਤੇ ਬਾਅਦ ਦੇ ਵਿੱਚ ਬੈਂਕਾਂ ਫੇਲ ਹੋਣੀਆਂ ਸ਼ੁਰੂ ਜਿਹੜੀਆਂ ਉਹ ਹੋ ਜਾਣਗੀਆਂ। ਸੋ ਇਹਦੇ ਬਾਰੇ ਤਾਂ ਹਾਲ ਦੀ ਘੜੀ ਇਹੀ ਕਿਹਾ ਜਾ ਰਿਹਾ ਵੀ ਨਹੀਂ, ਇਦਾਂ ਦੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ। ਪਰ US ਦੀ ਹਿਸਟਰੀ ਦੇ ਵਿੱਚ ਦੂਜਾ ਬਿਗੇਸਟ ਬੈਂਕ ਕੋਲੈਪਸ ਜਿਹੜਾ ਆ ਉਹ ਦੇਖਿਆ 48 ਘੰਟਿਆਂ ਦੇ ਵਿੱਚ ਇਹ ਬੈਂਕ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਡੁੱਬ ਗਿਆ। ਸੋ ਕਸਟਮਰਜ਼ ਅੱਜ ਇਸ ਬੈਂਕ ਦੇ ਬਾਹਰ ਲਾਈਨਾਂ ਲਾ ਕੇ ਹਰਜੋਤ ਸਿੰਘ ਜੀ ਖੜੇ ਸੀਗੇ ਤਾਂ ਜੋ ਜਿਹੜਾ ਕੋਈ ਬਚਦਾ ਖੁੱਚਦਾ ਜੇ ਕੋਈ 4 ਪੈਸੇ ਬਚਦੇ ਆ ਨਿਕਲਦੇ ਆ ਤਾਂ ਉਹ ਨਿਕਲ ਸਕਣ। ਅਜੇ ਦੇਖਿਆ ਜਾ ਰਿਹਾ ਆ, ਕੁਝ ਸਮਾਂ ਪਹਿਲਾਂ ਤੁਸੀਂ ਕਈ ਵਾਰੀ ਕ੍ਰੇਮਰ ਹੋਣਾ ਦੀ ਗੱਲ ਕਰਦੇ ਹੁੰਦੇ ਆ, ਉਹ ਕਹਿ ਹੀ ਰਹੇ ਸੀਗੇ ਕੁਛ ਮਹੀਨੇ ਪਹਿਲਾਂ ਵੀ ਭਾਈ ਖਰੀਦ ਲਓ ਜਿਹਦੇ ਕੋ ਇਹਦੇ ਸ਼ੇਅਰ ਖਰੀਦ ਹੁੰਦੇ ਆ। ਤੇ ਅੱਜ ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਇਸ ਨੂੰ ਜਿੰਦੇ ਜਿਹੜੇ ਆ ਉਹ ਲਾ ਦਿੱਤੇ ਆ। $42 ਬਿਲੀਅਨ ਦੇ ਜਿਹੜੇ ਡਿਪੋਜ਼ਿਟਸ ਜਿਹੜੇ ਆ ਉਹ ਲੋਕਾਂ ਨੇ ਵਿਦਡਰਾ ਇਸ ਦੇ ਵਿੱਚੋਂ ਕਰ ਰਹੇ ਸੀਗੇ। ਤੇ ਹੁਣ ਦਿਖਾਇਆ ਜਾ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਇਸ ਬੈਂਕ ਦੇ ਜਿਹੜੇ ਮਾਲਕ ਆ ਉਹਨਾਂ ਨੇ ਫਰਵਰੀ ਦੇ ਅਖੀਰ ਦੇ ਵਿੱਚ ਮਿਲੀਅਨਸ ਆਫ $4 ਮਿਲੀਅਨ ਤੋਂ ਵੱਧ ਜਿਹੜੇ ਸਟਾਕ ਆ ਪਹਿਲਾਂ ਹੀ ਜਿਹੜੇ ਉਹ ਵੇਚ ਦਿੱਤੇ। CEO CFO ਤੇ CMO ਨੇ 4.4 ਮਿਲੀਅਨ ਦੇ ਆਪਣੇ ਜਿਹੜੇ ਸਟਾਕ ਆ ਪਿਛਲੇ 2 ਹਫ਼ਤਿਆਂ ਦੇ ਵਿੱਚ ਆਲਰੇਡੀ ਇਹ ਵੇਚ ਚੁੱਕੇ ਸੀਗੇ। ਸਰੋਤਿਆਂ ਨੂੰ ਦੱਸਦੇ ਇਹ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, FDIC ਜਿੰਨੀਆਂ ਵੀ ਬੈਂਕਸ ਆ ਉਹਨਾਂ ਦੇ ਵਿੱਚ ਜੇ ਤੁਹਾਡਾ $2.5 ਲੱਖ ਤੱਕ ਪਿਆ ਆ ਉਹ ਇੰਸ਼ੋਰਡ ਹੁੰਦਾ ਆ। ਜੇ ਬੈਂਕਰਪਟ ਵੀ ਹੋ ਜਾਏ, ਐਕਚੁਅਲੀ FDIC ਨੇ ਇਸ ਨੂੰ ਟੇਕ ਓਵਰ ਕਰ ਲਿਆ ਆ ਤੇ $2.5 ਲੱਖ ਤੱਕ ਤੁਹਾਡਾ ਜਿਹੜਾ ਸੇਵ ਆ ਜੇ ਉੱਪਰ ਦਾ ਉਹਦੇ ਤੇ ਉੱਤੇ ਤੁਹਾਡਾ ਜਿਹੜਾ ਉਹ ਲੂਜ਼ ਹੋ ਸਕਦਾ ਹੈਗਾ ਆ। ਜਦੋਂ ਆਪਾਂ ਸਵੇਰੇ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਮੈਨੂੰ ਕਈ ਕਾਲਸ ਆਈਆਂ ਵੀ ਜੀ ਸਾਡੇ ਜ਼ਿਆਦਾ ਪੈਸੇ ਆ ਇੱਕ ਬੈਂਕ 'ਚ, ਤੇ ਮੈਂ ਕਿਹਾ ਵੀ ਤੁਸੀਂ ਕੋਸ਼ਿਸ਼ ਕਰੋ ਡਿਫਰੈਂਟ ਬੈਂਕ 'ਚ ਰੱਖੋ। $2.5 ਲੱਖ ਤੋਂ ਜਿਹੜੇ ਵੱਧ ਆ ਉਹ ਇੱਕ ਬੈਂਕ ਦੇ ਵਿੱਚ ਨਾ ਰੱਖੋ। ਪਰ ਇਹ ਇੱਕ ਇੰਡੀਕੇਸ਼ਨ ਆ ਫਾਈਨੈਂਸ਼ੀਅਲ ਐਨਾਲਿਸਟਸ ਆ, ਉਹ ਹੁਣ ਕਹਿ ਰਹੇ ਆ ਵੀ ਜੇ 2 ਬੈਂਕਾਂ ਜਿਹੜੀਆਂ ਆ ਸਿਲੀਕਨ ਵੈਲੀਆਂ ਵਾਲੀਆਂ ਇਹ ਬੈਂਕਰਪਟ ਹੋ ਗਈਆਂ ਤੇ ਦੂਜੀਆਂ ਬੈਂਕਾਂ ਆ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਊਗਾ। ਸੋ ਦੇਖੋ ਕਿੰਨੀ ਛੇਤੀ ਚੱਲਦਾ ਆ, ਫਿਰ 48 ਘੰਟਿਆਂ ਦੇ ਵਿੱਚ ਹੀ ਉੱਪਰੋਂ ਜਿਹੜਾ ਥੱਲੇ ਇੱਕਦਮ ਹੋ ਗਿਆ। ਸੋ ਤੁਸੀਂ ਦੇਖੋ ਵੀ FDIC ਇੰਸ਼ੋਰਡ ਬੈਂਕ ਹੀ ਸੀਗਾ ਇਹ ਜਿਹੜਾ ਹਰਜੋਤ ਸਿੰਘ ਜੀ। ਸੋ ਜਿਨ੍ਹਾਂ ਦੇ 2.5 ਲੱਖ ਜਾਂ ਉਸ ਤੋਂ ਘੱਟ ਆ ਉਹਨਾਂ ਨੂੰ ਤਾਂ ਚਾਹੇ ਮੇ ਵੀ ਕੁਛ ਨਾ ਕੁਛ ਮੁੜ ਜਾਊਗਾ, ਪਰ ਬਾਕੀਆਂ ਦੇ ਲਈ ਫਿਰ ਕੰਮ ਬਹੁਤ ਜਿਹੜਾ ਇੱਥੇ ਖਰਾਬ ਰਹਿਣ ਵਾਲਾ ਹੈਗਾ ਆ। ਸੋ ਅੱਜ ਛਾਇਆ ਰਿਹਾ ਜੀ ਪੂਰੀ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਇਹ ਚੀਜ਼ ਬਣੀ ਆ। ਸੋ ਇਹ ਕਮਰਸ਼ੀਅਲ ਬੈਂਕ ਸੀਗਾ ਤੇ ਇਹ ਲਾਰਜੈਸਟ ਬੈਂਕਸ ਸੀ, ਵਨ ਆਫ ਦਾ US ਦੇ ਵਿੱਚ ਸਿਲੀਕਨ ਵੈਲੀ ਦੇ ਵਨ ਆਫ ਦਾ ਬਿਗੇਸਟ ਬੈਂਕਸ ਦੇ ਵਿੱਚੋਂ ਇਸ ਦਾ ਨਾਮ ਜਿਹੜਾ ਆਉਂਦਾ ਸੀ। ਤੇ ਹੁਣ ਇਹ ਭੂਤਕਾਲ ਦਾ ਇੱਕ ਹਿਸਾਬ ਦੇ ਨਾਲ ਪਾਸਟ ਟੈਂਸ ਦੇ ਵਿੱਚ ਇਸ ਦਾ ਨਾਮ ਜਿਹੜਾ ਆ ਉਹ ਲਿਆ ਜਾਣਾ ਹੈਗਾ ਆ। ਸੋ ਬੈਂਕ ਰਨ ਕਰਤਾ ਆ ਇਸ ਦੇ ਜਿਹੜੇ ਐਸੈਟਸ ਦੇ ਉੱਤੇ FDIC ਨੇ ਜੀ। ਸੋ ਇਹ ਵੀ ਦੱਸਦੇ ਹੈ ਜੀ ਇਸ ਬੈਂਕ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਪੈਸੇ ਬਹੁਤ ਜ਼ਿਆਦਾ ਸੀ, ਕਿਉਂਕਿ ਸਾਰਿਆਂ ਨੂੰ ਪਤਾ ਹੈ IT ਸੈਕਟਰ ਦੇ ਵਿੱਚ ਲੋਕ ਕੰਮ ਬਹੁਤ ਕਰਦੇ ਆ ਤੇ ਵੈਂਚਰ ਕੈਪੀਟਲਿਸਟ ਸਟਾਰਟਅਪਸ ਇਹ ਉਹ ਇਹਨਾਂ ਦਾ ਕਾਫੀ ਜਿਹੜਾ ਇਧਰਲੇ ਪਾਸੇ ਨੂੰ ਜਿਹੜਾ ਹਰਜੋਤ ਸਿੰਘ ਜੀ ਨਾਮ ਜਿਹੜਾ ਉਹ ਰਹਿੰਦਾ ਆ। ਸੋ ਹੁਣ ਦੇਖੋ ਕੀ ਹੁੰਦਾ ਹੈਗਾ ਜੀ। ਅਗਲੀ ਜਿਹੜੀ ਗੱਲ ਵੱਲ ਚੱਲੀਏ ਤੇ ਕੈਲੀਫੋਰਨੀਆ ਨੇ ਜੇ ਦੇਖਿਆ ਜਾਵੇ ਠੀਕ ਗੱਲ ਆ ਵੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਵੀ ਬਹੁਤ ਲੱਗਦੀਆਂ। ਕੈਲੀਫੋਰਨੀਆ 'ਚ ਹੁਣ ਐਟਮੋਸਫੇਰਿਕ ਰਿਵਰ ਦਾ ਨੁਕਸਾਨ ਵੀ ਬਹੁਤ ਹੋ ਰਿਹਾ, ਵੱਡੀ ਗਿਣਤੀ 'ਚ ਲੋਕ ਕੈਲੀਫੋਰਨੀਆ ਤੋਂ ਮੂਵ ਵੀ ਹੋ ਰਹੇ ਆ। ਪਰ ਜੋ ਨਵੀਂ ਰਿਪੋਰਟ ਇਹ ਆ ਰਹੀ ਆ ਕੈਲੀਫੋਰਨੀਆ ਦੇ ਵਿੱਚ ਜੇ ਪੂਰੇ ਅਮਰੀਕਾ ਦੇ ਹਿਸਾਬ ਨਾਲ ਦੇਖਿਆ ਜਾਵੇ 18% ਅਮਰੀਕਾ ਦੇ ਵਿੱਚੋਂ ਜਿਹੜੀਆਂ ਨਵੀਆਂ ਜੌਬਸ ਜਨਵਰੀ ਮਹੀਨੇ ਦੇ ਵਿੱਚ ਕ੍ਰੀਏਟ ਹੋਈਆਂ ਆ ਉਹ ਕੈਲੀਫੋਰਨੀਆ ਦੇ ਵਿੱਚ ਹੋਈਆਂ ਆ। 96,700 ਨਵੀਆਂ ਜੌਬਸ ਜੋ ਕਿ 18.7% ਟੋਟਲ 5,17,000 ਜੌਬਸ ਜੋ ਗੇਨ ਹੋਈਆਂ ਪੂਰੇ ਅਮਰੀਕਾ ਦੇ ਵਿੱਚ ਜਨਵਰੀ ਮਹੀਨੇ 'ਚ, ਉਹਦੇ ਚੋਂ 18.7% ਕੈਲੀਫੋਰਨੀਆ ਦੇ ਵਿੱਚ ਹੋਈਆਂ। ਹਾਲਾਂਕਿ IT ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਲੇ ਆਫ ਆ ਉਹ ਕੈਲੀਫੋਰਨੀਆ ਦੀ ਵਿੱਚ ਹੀ ਹੋਈ ਸੀ। ਅਨਪਲਾਇਮੈਂਟ ਓਵਰਆਲ 0.1% to 4.2% ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ। ਤੇ ਜੇ ਓਵਰਆਲ ਆਪਾਂ ਗੋਲਡਨ ਸਟੇਟ ਜਿਹੜੀ ਸਾਡੀ ਸਟੇਟ ਆ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਤੇ ਅਪ੍ਰੈਲ 2020 ਤੋਂ ਲੈ ਕੇ
ਹੁਣ ਮਾਰਚ 2023 ਤੱਕ ਕੈਲੀਫੋਰਨੀਆ ਨੇ 30 ਲੱਖ ਜੌਬ ਐਡ ਕੀਤੀਆਂ ਆ, 3 ਮਿਲੀਅਨ ਜੌਬਸ ਐਡ। ਜੀ, ਜੀ, ਬਿਲਕੁਲ।